29 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠੀਆਂ ਹੋਣਗੀਆਂ ਸੰਘਰਸ਼ੀ ਸਿੱਖ ਜਥੇਬੰਦੀਆਂ। UN ਮਹਾਰਾ ਨੇ ਜਗਤਾਰ ਸਿੰਘ ਜੱਗੀ ਜੋਹਲ ਮਾਮਲੇ ਵਿੱਚ ਜਤਾਈ ਚਿੰਤਾ। ਅਕਾਲ ਤਖਤ ਸਾਹਿਬ ਵੱਲੋਂ 3 ਮਈ ਨੂੰ ਸੱਦੀ ਗਈ ਸਿੱਖ ਵਿਦਵਾਨਾਂ ਦੀ ਅਹਿਮ ਮੀਟਿੰਗ। ਦਲ ਖਾਲਸਾ ਵੱਲੋਂ ਸਰਬੱਤ ਖਾਲਸੇ ਦੀ 40ਵੀਂ ਵਰ੍ਹੇਗੰਢ ਮੌਕੇ ਮੁੜ ਸੰਘਰਸ਼ੀ ਸਿੱਖ ਜਥੇਬੰਦੀਆਂ ਦੇ ਇਕੱਠ ਦਾ ਐਲਾਨ ਕੀਤਾ ਗਿਆ ਹੈ। ਇਹ ਇਕੱਠ 29 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗਾ। ਜਾਣਕਾਰੀ ਮੁਤਾਬਕ ਇਹ ਫੈਸਲਾ ਸੰਘਰਸ਼ੀ ਸਿੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ, ਪੰਥ ਪ੍ਰਵਾਨੀ ਸਭਾ ਅਤੇ ਸਰਬੱਤ ਖਾਲਸਾ ਯਾਦਗਾਰ ਕਮੇਟੀ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਪੰਥਕ ਮਸਲਿਆਂ, ਮੌਜੂਦਾ ਹਾਲਾਤਾਂ ਅਤੇ ਸਿੱਖ ਕੌਮ ਦੀ ਏਕਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਬੱਤ ਖਾਲਸਾ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਪਰੰਪਰਾ ਰਹੀ ਹੈ, ਜਿਸ ਰਾਹੀਂ ਕੌਮ ਵੱਡੇ ਫੈਸਲੇ ਸਾਂਝੇ ਤੌਰ ਤੇ ਲੈਂਦੀ ਆਈ ਹੈ। ਉਹਨਾਂ ਕਿਹਾ ਕਿ 40 ਸਾਲ ਪਹਿਲਾਂ ਹੋਇਆ ਸਰਬੱਤ ਖਾਲਸਾ ਵੀ ਪੰਥਕ ਇਤਿਹਾਸ ਦਾ ਇੱਕ ਅਹਿਮ ਮੋੜ ਸੀ ਅਤੇ ਹੁਣ ਉਸ ਦੀ ਵਰ੍ਹੇਗੰਢ ਮੌਕੇ ਸਿੱਖ ਜਥੇਬੰਦੀਆਂ ਇੱਕ ਵਾਰ ਫਿਰ ਸੰਗਤਾਂ ਨੂੰ ਇਕੱਠਾ ਕਰਨ ਜਾ ਰਹੀਆਂ ਹਨ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਨੌਜਵਾਨਾਂ ਦੇ ਮਸਲੇ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਹੱਕਾਂ, ਧਾਰਮਿਕ ਮਸਲਿਆਂ ਅਤੇ ਪੰਥਕ ਏਕਤਾ ਵਰਗੇ ਮੁੱਦੇ ਇਸ ਇਕੱਠ ਦੌਰਾਨ ਮੁੱਖ ਤੌਰ ਤੇ ਚਰਚਾ ਵਿੱਚ ਰਹਿਣਗੇ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਕਿਹਾ ਕਿ ਇਹ ਇਕੱਠ ਕਿਸੇ ਇੱਕ ਜਥੇਬੰਦੀ ਦਾ ਨਹੀਂ, ਸਗੋਂ ਸਮੂਹ ਪੰਥ ਦੀ ਸਾਂਝੀ ਕੋਸ਼ਿਸ਼ ਹੈ। ਉਹਨਾਂ ਸਿੱਖ ਸੰਗਤ ਨੂੰ ਵੱਡੀ ਗਿਣਤੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣ ਦੀ ਅਪੀਲ ਕੀਤੀ। ਪੰਥਕ ਧਿਰਾਂ ਦਾ ਮੰਨਣਾ ਹੈ ਕਿ ਇਹ ਇਕੱਠ ਆਉਣ ਵਾਲੇ ਸਮੇਂ ਵਿੱਚ ਸਿੱਖ ਰਾਜਨੀਤੀ ਅਤੇ ਪੰਥਕ ਦਿਸ਼ਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੁਣ ਸਾਰਿਆਂ ਦੀ ਨਜ਼ਰ 29 ਅਪ੍ਰੈਲ ਨੂੰ ਯਾਨੀ ਕਿ ਕੱਲ ਨੂੰ ਹੋਣ ਵਾਲੇ ਇਸ ਵੱਡੇ ਇਕੱਠ ਤੇ ਟਿਕੀ ਹੋਈ ਹੈ। ਸੰਯੁਕਤ ਰਾਸ਼ਟਰ ਦੇ ਮਹਾਰਾ ਵੱਲੋਂ ਪੰਜਾਬੀ ਨੌਜਵਾਨ ਜਗਤਾਰ ਸਿੰਘ ਜੱਗੀ ਜੋਹਲ ਦੇ ਮਾਮਲੇ ਵਿੱਚ ਵੱਡੀ ਚਿੰਤਾ ਜਤਾਈ ਗਈ ਹੈ। ਮਹਾਰਾ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੱਗੀ ਜੋਹਲ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸੰਯੁਕਤ ਰਾਸ਼ਟਰ ਦੇ ਮਹਾਰਾ ਦਾ ਮੰਨਣਾ ਹੈ ਕਿ ਜੱਗੀ ਜੋਹਲ ਲੰਮੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰ ਰਹੇ ਹਨ ਅਤੇ ਉਹਨਾਂ ਦੀ ਹਿਰਾਸਤ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਜੱਗੀ ਜੋਹਲ, ਜੋ ਕਿ ਸਕਾਟਲੈਂਡ ਦੇ ਨਿਵਾਸੀ ਹਨ, ਉਹਨਾਂ ਨੂੰ ਸਾਲ 2017 ਵਿੱਚ ਪੰਜਾਬ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਮਾਮਲਾ ਦੇਸ਼ ਅਤੇ ਵਿਦੇਸ਼ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਮਹਾਰਾ ਨੇ ਇਹ ਵੀ ਕਿਹਾ ਕਿ ਮਨੁੱਖੀ ਅਧਿਕਾਰਾਂ ਤੇ ਨਿਆਂ ਦੇ ਅਸੂਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦੀ ਨਿਰਪੱਖ ਸਮੀਖਿਆ ਹੋਣੀ ਚਾਹੀਦੀ ਹੈ। ਇਸ ਮਾਮਲੇ ਤੇ ਹੁਣ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਤੋਂ ਵਾਪਸ ਆਉਣ ਤੋਂ ਬਾਅਦ 3 ਮਈ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਭਾਈ ਗੁਰਦਾਸ ਹਾਲ ਵਿੱਚ ਜਾਗਰ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਾਰੇ ਚਰਚਾ ਕਰਨ ਲਈ ਸਿੱਖ ਵਿਦਵਾਨਾਂ ਦੀ ਮੀਟਿੰਗ ਸੱਦੀ ਹੈ। ਅਕਾਲ ਤਖਤ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਇਸ ਐਕਟ ਤੇ ਵਿਚਾਰ ਵਟਾਂਦਰਾ ਕਰਨ ਲਈ ਸਿੱਖ ਜਥੇਬੰਦੀਆਂ, ਵਿਦਵਾਨਾਂ ਅਤੇ ਵਕੀਲਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਇਸ ਐਕਟ ਨੂੰ ਪਾਸ ਕੀਤੇ ਜਾਣ ਤੇ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਵੱਲੋਂ ਵੱਖ-ਵੱਖ ਰਾਏ ਦਿੱਤੀ ਗਈ ਹੈ। ਸਿੱਖ ਅਕਾਦਮਿਕ ਮਾਹਰਾਂ ਦੇ ਇੱਕ ਹਿੱਸੇ ਨੇ ਪਹਿਲਾਂ ਹੀ ਇਸ ਕਦਮ ਨੂੰ ਰੱਦ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਪੰਜਾਬ ਵਿਧਾਨ ਸਭਾ ਵੱਲੋਂ ਐਕਟ ਪਾਸ ਕੀਤੇ ਜਾਣ ਤੋਂ ਬਾਅਦ ਰਾਜ ਸਿੱਖ ਧਰਮ ਦੇ ਖੇਤਰ ਵਿੱਚ ਦਖਲ ਦੇ ਰਿਹਾ ਹੈ। ਇਸ ਘਟਨਾਕ੍ਰਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਿਮਾਇਤ ਪ੍ਰਾਪਤ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਪੰਥਕ ਮਾਮਲਿਆਂ ਵਿੱਚ ਆਪ ਦੀ ਘੁਸਪੈਠ ਨੂੰ ਰੋਕਣ ਦੀ ਇੱਕ ਹੋਰ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਪਹਿਲਾਂ ਹੀ ਸਰਕਾਰ ਵੱਲੋਂ ਐਕਟ ਵਿੱਚ ਸੋਧਾਂ ਪਾਸ ਕਰਨ ਵੇਲੇ ਪੰਥਕ ਸੰਸਥਾਵਾਂ ਨੂੰ ਅਣਗੌਲਿਆਂ ਕਰਨ ਕਾਰਨ ਗੁੱਸੇ ਵਿੱਚ ਹਨ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਦੀ ਅਗਵਾਈ ਵਿੱਚ ਪੰਥਕ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਮੰਗ ਕੀਤੀ ਸੀ ਕਿ ਰਾਜ ਸਰਕਾਰ ਬੇਅਦਬੀ ਬਾਰੇ ਕਾਨੂੰਨ ਦਾ ਖਰੜਾ ਸੁਝਾਵਾਂ ਲਈ ਸ਼੍ਰੋਮਣੀ ਕਮੇਟੀ ਨੂੰ ਭੇਜੇ, ਜੋ ਕਿ ਸਰਕਾਰ ਨੇ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਮਤੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਰਾਏ ਸਮੇਤ ਕਾਨੂੰਨ ਦਾ ਖਰੜਾ ਤੁਰੰਤ ਵਾਪਸ ਕਰ ਦਿੱਤਾ ਜਾਵੇਗਾ। ਪੰਥਕ ਜਥੇਬੰਦੀਆਂ ਦੀ ਮੀਟਿੰਗ ਖਾਸ ਤੌਰ ਤੇ ਰਾਜ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਸਖਤ ਸਜ਼ਾ ਲਈ ਜਾਗਰ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਵਿੱਚ ਸੋਧ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਬੁਲਾਈ ਗਈ ਸੀ। ਫਿਰ ਵੀ ਸਾਰੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਕਿਉਂਕਿ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਸਮੇਤ ਪੰਥਕ ਸੰਸਥਾਵਾਂ ਦੀ ਗੱਲ ਨਹੀਂ ਮੰਨੀ ਅਤੇ ਉਹਨਾਂ ਨੂੰ ਅਣਗੌਲਿਆਂ ਕਰ ਦਿੱਤਾ। ਇੱਕ ਹਫ਼ਤੇ ਬਾਅਦ 13 ਅਪ੍ਰੈਲ ਨੂੰ ਵਿਧਾਨ ਸਭਾ ਨੇ ਜਾਗਰ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਕਟ ਵਿੱਚ ਸੋਧਾਂ ਨੂੰ ਪਾਸ ਕਰ ਦਿੱਤਾ ਅਤੇ ਸਿੱਖ ਜਥੇਬੰਦੀਆਂ ਦੇ ਮਤੇ ਦਾ ਕੋਈ ਨੋਟਿਸ ਨਹੀਂ ਲਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 20 ਅਪ੍ਰੈਲ ਨੂੰ ਇਸ ਐਕਟ ਨੂੰ ਆਪਣੀ ਪ੍ਰਵਾਨਗੀ ਦਿੱਤੀ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਈਰਾਨ ਵੱਲੋਂ ਭੇਜੀ ਗਈ ਤਾਜ਼ਾ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਅਨੁਸਾਰ ਟਰੰਪ ਇਸ ਗੱਲ ਤੋਂ ਨਾਰਾਜ਼ ਹਨ ਕਿ ਈਰਾਨ ਨੇ ਪਰਮਾਣੂ ਮੁੱਦੇ ਤੇ ਚਰਚਾ ਨੂੰ ਜੰਗ ਖਤਮ ਹੋਣ ਤੱਕ ਟਾਲਣ ਦੀ ਗੱਲ ਕਹੀ ਹੈ। ਇਸ ਘਟਨਾਕ੍ਰਮ ਨਾਲ ਉਹਨਾਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਜੋ ਵਿਸ਼ਵ ਪੱਧਰ ਤੇ ਮਹਿੰਗਾਈ ਅਤੇ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਹੁੰਦੀਆਂ ਦੇਖਣਾ ਚਾਹੁੰਦੇ ਸਨ। ਈਰਾਨ ਦੀ ਇਸ ਨਵੀਂ ਪੇਸ਼ਕਸ਼ ਵਿੱਚ ਕਿਹਾ ਗਿਆ ਹੈ ਕਿ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਜੰਗ ਪੂਰੀ ਤਰ੍ਹਾਂ ਰੁਕ ਜਾਵੇਗੀ ਅਤੇ ਖਾੜੀ ਦੇਸ਼ਾਂ ਵਿੱਚ ਸਮੁੰਦਰੀ ਵਪਾਰ ਨਾਲ ਸੰਬੰਧਿਤ ਵਿਵਾਦ ਸੁਲਝ ਜਾਣਗੇ। ਹਾਲਾਂਕਿ ਵਾਈਟ ਹਾਊਸ ਦੀ ਤਰਜਮਾਨ ਓਲੀਵੀਆ ਵੇਲਜ਼ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਆਪਣੀਆਂ ਰੈੱਡ ਲਾਈਨਾਂ ਬਾਰੇ ਸਪਸ਼ਟ ਹੈ ਅਤੇ ਪਰਮਾਣੂ ਮੁੱਦੇ ਨੂੰ ਸ਼ੁਰੂਆਤ ਤੋਂ ਹੀ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਫਰਵਰੀ ਵਿੱਚ ਇਜ਼ਰਾਈਲ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਹਿਜ਼ਬੁੱਲਾ ਮੁਖੀ ਨਈਮ ਕਾਸਿਮ ਨੇ ਦੁਹਰਾਇਆ ਕਿ ਉਹ ਇਜ਼ਰਾਈਲ ਨਾਲ ਕਿਸੇ ਵੀ ਤਰ੍ਹਾਂ ਦੀ ਸਿੱਧੀ ਵਾਰਤਾ ਨਹੀਂ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਇਜ਼ਰਾਈਲੀ ਹਮਲਿਆਂ ਦਾ ਲਗਾਤਾਰ ਮੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। ਸਿੱਧੀ ਵਾਰਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਉਹ ਹਥਿਆਰ ਨਹੀਂ ਸੁੱਟਣਗੇ। ਅਲ ਜਜ਼ੀਰਾ ਮੁਤਾਬਕ ਕਾਸਿਮ ਨੇ ਲੈਬਨਾਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਰਾਹਤ ਲੈਣ ਲਈ ਇਜ਼ਰਾਈਲ ਨਾਲ ਸਮਝੌਤਾ ਕਰਨ ਲਈ ਪਹੁੰਚ ਗਏ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਿੱਧੀ ਵਾਰਤਾ ਕਰਨ ਦੀ ਬਜਾਏ ਅਸਿੱਧੇ ਢੰਗ ਨਾਲ ਗੱਲਬਾਤ ਦਾ ਰਾਹ ਅਪਣਾਉਣ। ਇਸ ਦੌਰਾਨ ਇਜ਼ਰਾਈਲ ਡਿਫੈਂਸ ਫੋਰਸਿਸ ਨੇ ਕਿਹਾ ਕਿ ਉਹਨਾਂ ਦੇ ਜਵਾਨਾਂ ਨੇ ਐਤਵਾਰ ਨੂੰ ਦੱਖਣੀ ਲੈਬਨਾਨ ਵਿੱਚ ਕੁਝ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ 3 ਦਹਿਸ਼ਤਗਰਦ ਇਲਾਕੇ ਵਿੱਚ ਜਵਾਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਸਨ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਲੱਭ ਕੇ ਖਤਮ ਕਰ ਦਿੱਤਾ ਗਿਆ। IDF ਨੇ ਕਿਹਾ ਕਿ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਤੇ ਵੀ ਹਮਲੇ ਕੀਤੇ ਗਏ ਹਨ, ਜਿਸ ਕਾਰਨ ਕਈ ਥਾਵਾਂ ਤੇ ਧਮਾਕੇ ਸੁਣੇ ਗਏ। ਉਧਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਿਜ਼ਬੁੱਲਾ ਲੈਬਨਾਨ ਵਿੱਚ ਜੰਗਬੰਦੀ ਦੀ ਪਾਲਣਾ ਨਹੀਂ ਕਰ ਰਿਹਾ ਅਤੇ ਚੇਤਾਵਨੀ ਦਿੱਤੀ ਕਿ ਉਹ ਪੂਰੀ ਤਾਕਤ ਨਾਲ ਕਿਸੇ ਵੀ ਕਾਰਵਾਈ ਦਾ ਜਵਾਬ ਦੇਣਗੇ ਅਤੇ ਆਪਣੀ ਉੱਤਰੀ ਸਰਹੱਦ ਤੇ ਸੁਰੱਖਿਆ ਯਕੀਨੀ ਬਣਾਉਣਗੇ। ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਗਚੀ ਰੂਸ ਦੀ ਆਪਣੀ ਫੇਰੀ ਖਤਮ ਕਰਨ ਤੋਂ ਬਾਅਦ ਅੱਜ ਇਸਲਾਮਾਬਾਦ ਪਹੁੰਚੇ। ਇਹ ਪਿਛਲੇ 48 ਘੰਟਿਆਂ ਵਿੱਚ ਪਾਕਿਸਤਾਨ ਦੀ ਉਹਨਾਂ ਦੀ ਤੀਜੀ ਫੇਰੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਮੱਧ-ਪੂਰਬ ਵਿੱਚ ਚੱਲ ਰਹੇ ਟਕਰਾਅ ਦੇ ਸਬੰਧ ਵਿੱਚ ਪੁਤਿਨ ਨਾਲ 90 ਮਿੰਟ ਦੀ ਚਰਚਾ ਕੀਤੀ। ਈਰਾਨ ਨੇ ਗੱਲਬਾਤ ਲਈ ਸੰਯੁਕਤ ਰਾਜ ਅਮਰੀਕਾ ਨੂੰ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ। ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਿਆ ਜਾਵੇ ਅਤੇ ਅਮਰੀਕਾ ਈਰਾਨ ਵਿਰੁੱਧ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾਏ। ਇਸ ਦਾ ਤਰਕ ਹੈ ਕਿ ਟਕਰਾਅ ਨੂੰ ਖਤਮ ਕਰਨ ਦਾ ਰਾਹ ਪੱਧਰਾ ਕਰੇਗਾ। ਇਸ ਤੋਂ ਬਾਅਦ ਪਰਮਾਣੂ ਮੁੱਦੇ ਤੇ ਚਰਚਾ ਹੋਵੇਗੀ। 3 ਈਰਾਨੀ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਇਹ ਯੋਜਨਾ ਪੇਸ਼ ਕੀਤੀ। ਵਾਈਟ ਹਾਊਸ ਨੇ ਅਜੇ ਤੱਕ ਇਸ ਪ੍ਰਸਤਾਵ ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜੇ ਬੀਤੀ ਰਾਤ ਰੇਲਵੇ ਟਰੈਕ ਤੇ ਹੋਏ ਬੰਬ ਧਮਾਕੇ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਇਹ ਪੰਜਾਬ ਲਈ ਬਹੁਤ ਹੀ ਖਤਰਨਾਕ ਸੰਕੇਤ ਹਨ। ਉਹਨਾਂ ਨੇ ਇਸ ਘਟਨਾ ਲਈ ਆਮ ਆਦਮੀ ਪਾਰਟੀ ਸਰਕਾਰ ਦੀ ਨਾਕਾਬਲੀਅਤ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਸਨੇ ਪੰਜਾਬ ਵਿੱਚ ਮੁਸ਼ਕਿਲ ਨਾਲ ਬਣੀ ਸ਼ਾਂਤੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿੱਥੇ ਆਪ ਆਪਣੀ ਸਰਕਾਰ ਬਚਾਉਣ ਲਈ ਲੱਗੀ ਹੋਈ ਹੈ, ਉੱਥੇ ਹੀ ਪੰਜਾਬ ਨੂੰ ਆਪਣੇ ਹਾਲਾਤਾਂ ਤੇ ਛੱਡ ਦਿੱਤਾ ਗਿਆ ਹੈ, ਜਿਸ ਬਾਰੇ ਉਹਨਾਂ ਨੇ ਬੀਤੀ ਰਾਤ ਪੰਜਾਬ ਭਰ ਵਿੱਚ ਵਾਪਰੀਆਂ ਕਈ ਘਟਨਾਵਾਂ ਦਾ ਹਵਾਲਾ ਦਿੱਤਾ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਹੋਰ ਇੱਕ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਜਿੱਥੇ ਰਾਜਪੁਰਾ ਨੇੜੇ ਰੇਲਵੇ ਟਰੈਕ ਨੂੰ ਉਡਾਉਣ ਦੀ ਨੀਅਤ ਨਾਲ ਬੰਬ ਧਮਾਕਾ ਕੀਤਾ ਗਿਆ, ਉੱਥੇ ਬਟਾਲਾ ਵਿੱਚ 2 ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਗੁਰਦਾਸਪੁਰ ਦੇ ਚਹਿਲ-ਪਹਿਲ ਵਾਲੇ ਬਾਜ਼ਾਰ ਵਿੱਚ ਇੱਕ ਗ੍ਰਨੇਡ ਮਿਲਿਆ। ਇਹ ਸਾਰੀਆਂ ਘਟਨਾਵਾਂ ਕੁਝ ਘੰਟਿਆਂ ਦੇ ਅੰਦਰ ਹੀ ਵਾਪਰੀਆਂ ਹਨ। ਵੜਿੰਗ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨਾ ਸਿਰਫ ਨਾਕਾਬਿਲ ਹੈ, ਸਗੋਂ ਕਮਜ਼ੋਰ ਅਤੇ ਅਸੁਰੱਖਿਅਤ ਵੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਸਮਾਜ ਵਿਰੋਧੀ ਹੈ, ਜਿਹੜੀ ਦੇਸ਼ ਵਿਰੋਧੀ ਤੱਤਾਂ, ਅਪਰਾਧੀਆਂ ਅਤੇ ਤੋੜ ਭੰਨ ਕਰਨ ਵਾਲਿਆਂ ਤੇ ਨਿਗਰਾਨੀ ਰੱਖਣ ਦੀ ਬਜਾਏ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਇਕੱਠਾ ਰੱਖਣ ਲਈ ਆਪਣੀ ਤਾਕਤ ਅਤੇ ਸਰੋਤ ਖਰਚ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਗੈਂਗਸਟਰ ਕਲਚਰ ਫੈਲਿਆ ਹੋਇਆ ਅਤੇ ਹੁਣ ਕੱਟੜਪੰਥੀ ਬਣਾਏ ਗਏ ਨੌਜਵਾਨਾਂ ਨੂੰ ਰਾਜਪੁਰਾ ਧਮਾਕੇ ਵਰਗੀਆਂ ਘਟਨਾਵਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਪੰਜਾਬ ਲਈ ਚੰਗੇ ਸੰਕੇਤ ਨਹੀਂ ਹਨ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਖਤਰਨਾਕ ਅਤੇ ਮਾੜੇ ਸੰਕੇਤ ਹਨ, ਜਿਨ੍ਹਾਂ ਬਾਰੇ ਸਰਕਾਰ ਨੂੰ ਕੋਈ ਪਰਵਾਹ ਨਹੀਂ ਦਿਖਾਈ ਦਿੰਦੀ ਕਿਉਂਕਿ ਉਹ ਆਪਣੇ ਬਚਾਅ ਵਿੱਚ ਹੀ ਰੁੱਝੀ ਹੋਈ ਹੈ। ਇਸ ਦੌਰਾਨ ਉਹਨਾਂ ਨੇ ਸਰਕਾਰ ਨੂੰ ਆਪਣੀਆਂ ਤਰਜੀਹਾਂ ਠੀਕ ਕਰਨ ਦੀ ਸਲਾਹ ਦਿੱਤੀ। ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਸ ਨੂੰ ਆਪਣੀ ਤਾਕਤ ਅਤੇ ਸਰੋਤ ਵਿਰੋਧੀ ਪਾਰਟੀਆਂ ਨੂੰ ਤੋੜਨ ਦੀ ਬਜਾਏ ਸੂਬੇ ਵਿੱਚ ਬਿਹਤਰ ਖੂਫੀਆ ਅਤੇ ਸੁਰੱਖਿਆ ਪ੍ਰਬੰਧਾਂ ਤੇ ਖਰਚਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲਈ ਵਧੀਆ ਇਹ ਹੋਵੇਗਾ ਕਿ ਉਹ ਦੂਸਰੀ ਪਾਰਟੀਆਂ ਦੇ ਕਮਜ਼ੋਰ ਲੋਕ ਲੱਭਣ ਦੀ ਬਜਾਏ ਦੇਸ਼ ਦੇ ਦੁਸ਼ਮਣਾਂ ਤੇ ਨਿਗਰਾਨੀ ਰੱਖੇ। ਉਹਨਾਂ ਚੇਤਾਵਨੀ ਦਿੱਤੀ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਕੇਂਦਰ ਸਰਕਾਰ ਨੂੰ ਪੰਜਾਬ ਦੀ ਸ਼ਾਂਤੀ ਲਈ ਖਤਰੇ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਜਦੋਂ ਰੇਲਵੇ ਪੁਲਿਸ ਦੇ ਅਫਸਰ ਵੀ ਸਾਡੇ ਕੋਲ ਬੈਠੇ ਨੇ, ਉਸ ਜਦੋਂ ਟ੍ਰੇਨ ਗੁਜ਼ਰੀ ਹੈ तो ਜਿਹੜਾ ਪਾਇਲਟ ਹੈ ਉਹਨੂੰ ਜਰਕ ਫੀਲ ਹੋਇਆ ਕਿ ਮੈਂ ਰੇਲਵੇ ਟਰੈਕ ਤੇ ਜਰਕ ਫੀਲ ਹੋਇਆ ਉਹਨੂੰ, ਜੋ ਉਨकी ਟੈਕਨੀਕਲ ਲੈਂਗੁਏਜ ਹੈਗੀ। ਉਸ ਤੋਂ ਬਾਅਦ ਉਹਨਾਂ ਨੇ ਰੇਲਵੇ ਜੋ ਕੰਸਰਨ ਅਥਾਰਟੀ ਨੂੰ ਨੋਟ ਕਰਾਇਆ। ਕੰਸਰਨ ਅਥਾਰਟੀ ਨੇ ਸਾਡੇ ਨਾਲ ਸੰਪਰਕ ਕੀਤਾ। ਅਸੀਂ ਜਦੋਂ ਜਾ ਕੇ ਉੱਥੇ ਚੈੱਕ ਕੀਤਾ ਹੈਗਾ, ਉਸ ਟਾਈਮ ਇਹ ਪਤਾ ਲੱਗਿਆ ਕਿ ਇਹ ਜਿਹੜਾ ਟ੍ਰੇਨ ਬਾਅਦ ਚ ਨਿਕਲੀ ਹੈ, ਧਮਾਕਾ ਉਸ ਟਾਈਮ ਹੋ ਚੁੱਕਿਆ ਸੀ। ਅਸੀਂ ਮੌਕਾ ਮੁਆਇਨਾ ਕੀਤਾ ਹੈਗਾ, ਉਸ ਤੋਂ ਇਹ ਪਤਾ ਲੱਗਿਆ ਉਹਦੇ ਦੌਰਾਨ ਮਿਸ ਹੈਂਡਲਿੰਗ ਦੇ ਦੌਰਾਨ ਉਸ ਤੇ ਇਹ ਬਲਾਸਟ ਹੋਇਆ ਤੇ ਉਹਦੀ ਮੌਤ ਹੋਈ ਹੈ। ਤੇ ਬੋਡੀ ਜਿਹੜੀ ਹੈਗੀ ਹੈ ਉੱਥੇ ਜਦੋਂ ਅਸੀਂ ਸਾਰਾ ਏਰੀਆ ਜਿਹੜਾ ਕੋਰਡਨ ਕਰਵਾਇਆ, ਉਹ ਤਕਰੀਬਨ ਟਰੈਕ ਤੋਂ 200 ਫੀਟ ਜਾਂ ਮਤਲਬ 200 ਫੀਟ ਦੂਰ ਖੱਬੇ ਸੱਜੇ ਪਈ ਸੀ। ਮੇਰਾ ਜਗਰੂਪ ਸਿੰਘ ਪੁੱਤ ਦਲ ਪੰਥ ਨਾਲ ਜ਼ਰੂਰ ਜਾਂਦਾ ਸੀ, ਪਰ ਨਾ ਕੋਈ ਅੱਜ ਤੱਕ ਉਹਦੀ ਮਾੜੀ ਨਾ ਚੰਗੀ ਕੋਈ ਗੱਲ ਲਾਮਾ ਨਹੀਂ ਵੀਰ ਜੀ ਆਇਆ। ਮੇਰੇ ਪੁੱਤ ਨੂੰ ਸਵੇਰੇ ਨਿੱਕੇ ਨੂੰ ਸਤਨਾਮ ਨੂੰ ਸਵੇਰੇ 5:30 ਵਜੇ ਆਣ ਕੇ ਸਵਲਤੇ ਠਾਲ ਕੇ ਲੈ ਗਏ ਆ, ਤੇ ਅਜੇ ਤੱਕ ਉਹਦਾ ਕੋਈ ਪਤਾ ਨਹੀਂ ਦੱਸਣ ਦੇ ਵੀ ਕਿੱਥੇ ਤੇ ਕਿੱਥੇ ਨਹੀਂ। ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਤਾਂ ਮੈਂ ਥਾਣਾ ਉੱਥੇ ਬੰਨ ਲੈਣਾ ਵੀਰ ਜੀ, ਮੈਂ ਉੱਥੇ ਧਰਨਾ ਲਾ ਲੈਣਾ ਜੇ ਹੁਣੇ ਜਾ ਕੇ, ਜਿੰਨਾ ਚਿਰ ਨਾ ਪਤਾ ਲੱਗਾ ਮੇਰੇ ਵੀਰ ਦਾ ਨਾ ਵੀਰ ਜੀ, ਮੇਰੇ ਪੁੱਤ ਦਾ ਨਾ ਪਤਾ ਲੱਗਾ ਤਾਂ ਮੈਂ ਉੱਥੇ ਸਾਰਾ ਪਿੰਡ ਲੈ ਜਾਊ ਤਾਂ ਪਿੰਡ ਸਫਾਈ ਦਊ ਵੀ ਇਹ ਪੁੱਤ ਕਿਹਦਾ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮੈਂ ਦੱਸੂਗੀ ਜਦੋਂ ਮੇਰਾ ਪੁੱਤ ਘਰ ਆ ਜਾਊ, ਮੈਂ ਸਭ ਕੁਝ ਦੱਸੂਗੀ। ਤੇ ਜਗਰੂਪ ਸਿੰਘ ਜਿਹੜਾ ਕਿਦੋਂ ਦਾ ਘਰ? ਹਾਂਜੀ, ਨਹੀਂ ਉਹ ਇੱਥੇ ਘਰੇ ਰਹਿੰਦਾ ਸੀ, ਇੱਥੇ ਘਰ ਹੀ ਰਹਿੰਦਾ ਸੀ। ਇੱਥੇ ਪਿੰਡ ਤੋਂ ਸਫਾਈ ਲੈ ਲੋ, ਲਾਗੇ ਗਲੀ ਗਵਾਂਢ ਲੈ ਲੋ ਸਫਾਈ। ਘਰ ਹੀ ਦਲ ਪੰਥ ਨਾਲ ਜ਼ਰੂਰ ਜਾਂਦਾ ਸੀ, ਸੇਵਾ ਪਾਣੀ ਕਰਦਾ। ਕਿਦਾਂ ਦਾ ਗਿਆ ਘਰੋਂ? ਦੀਪ ਸਿੰਘ ਦੇ ਹਰ ਐਤਵਾਰ ਜਾਂਦਾ ਸੇਵਾ ਲੈ ਕੇ, ਹਰ ਵਕਤ ਇੱਥੇ ਰਹਿੰਦਾ। ਹੁਣ ਕਿਦਾਂ ਦਾ ਗਿਆ ਘਰੋਂ? ਹੁਣ ਆਪਾਂ ਝੂਠ ਨਹੀਂ ਮਾਰਨਾ, ਕੱਲ ਦਾ ਗਿਆ ਜੇ। ਹਾਂਜੀ, ਅਸੀਂ ਇਹ ਜਾਣਦੇ ਨਹੀਂ ਰੱਬ ਨੂੰ। ਕੋਈ ਉਹਦਾ ਫੋਨ ਫਾਨ ਕਿਸੇ ਦਾ ਨਾ ਕੋਈ ਫੋਨ ਨਹੀਂ ਉਹਦੇ ਕੋਲ ਖੜਦਾ ਹੀ ਨਹੀਂ, ਨਾ ਉਹ ਰੱਖਦਾ ਜੇ। ਅੰਮ੍ਰਿਤਪਾਲ ਮਹੇਰੂ ਨਾਲ ਵੀ ਕੋਈ ਲਿੰਕ ਉਹਦੇ? ਨਹੀਂ, ਸਾਨੂੰ ਨਹੀਂ ਜੇ ਪਤਾ ਵੀਰ ਜੀ। ਜਦੋਂ ਹੁਣ ਵੇਖੋ ਮੈਨੂੰ ਨਹੀਂ ਜੇ ਪਤਾ ਕਿਸੇ ਨਾਲ, ਮੈਂ ਤੇ ਆਪਣੇ ਪੁੱਤ ਨਾਲ ਨਿੱਕੇ ਦੇ ਨਾਲ ਜੇ, ਮੈਂ ਉਹ ਮਾਂ ਪੁੱਤ ਅਸੀਂ ਕਰਦੇ ਆ ਤੇ ਆਪਣੀ ਮਿਹਨਤ ਮਜ਼ਦੂਰੀ। ਛੋਟਾ ਵੀ ਉਹਦੇ ਨਾਲ ਕਰਦਾ। ਉਹ ਆ ਵੇਖੋ ਜੋ ਆ ਕਾਰੋਬਾਰ ਤੁਹਾਡੇ, ਹਾਂਜੀ ਘਰ ਆਈ ਉਹਦੇ ਨਾਲ ਹੀ ਘਰ ਚੱਲਦਾ ਸਾਰਾ? ਹਾਂਜੀ, ਉਹਦੇ ਨਾਲ ਹੀ ਘਰ ਚੱਲਦਾ। ਉਹ ਚਲਾਉਂਦਾ, 2 ਬੇਟੀਆਂ ਵੱਡੇ ਦੀਆਂ, 2 ਛੋਟੇ ਦੀਆਂ। ਇਹ ਜਗਰੂਪ ਸਿੰਘ ਹੀ ਕਰਦਾ ਹੈ? ਜਗਰੂਪ ਸਿੰਘ ਤੁਹਾਨੂੰ ਪਤਾ ਦਲ ਪੰਥ ਦੇ ਨਾਲ ਹੀ ਹੁਣ 6-7 ਮਹੀਨੇ ਹੋ ਗਏ ਆ, ਤੇ ਘੋੜੇ ਘਾੜੇ ਇੱਥੇ ਰੱਖੇ ਸੀ, ਇੱਥੇ ਸੇਵਾ ਪਾਣੀ ਉਹਨਾਂ ਦੀ ਕਰਦਾ ਸੀ, ਹੋਰ ਕੁਛ ਨਹੀਂ ਕਰਦਾ। ਕਿੰਨੀ ਦੇਰ ਪਹਿਲੇ ਉਹਨੇ ਅੰਮ੍ਰਿਤ ਛਕਿਆ ਸੀ? ਅੰਮ੍ਰਿਤ ਤੇ ਬਹੁਤ ਕਿੰਨੇ ਸਾਲ ਹੋ ਗਏ? ਹਾਂ, ਉਹਨੂੰ ਤੇ 10-15 ਸਾਲ ਹੋ ਗਏ ਜੀ ਅੰਮ੍ਰਿਤ ਛਕੇ ਨੂੰ। ਅਮਰਤਪਾਲ ਦੀ ਪਾਰਟੀ ਨਾਲ ਵੀ ਲਿੰਕ ਹੈਗੇ ਸੀ ਜੀ, ਉਸ ਤਰ੍ਹਾਂ ਹੀ ਹੁਣ ਨਹੀਂ ਕੋਈ ਕਿਸੇ ਦੇ ਨਾਲ ਲਿੰਕ ਨਹੀਂ, ਹੁਣ ਤੇ ਕਿਸੇ ਦਾ ਖੂਨ ਵੀ ਨਹੀਂ ਚੁੱਕਦਾ। ਕੀ ਮੰਗ ਕਰਦੇ ਜੇ ਕੀ ਹੋਣਾ ਚਾਹੀਦਾ? ਅਸੀਂ ਹੋਣਾ ਚਾਹੀਦਾ ਮੇਰੇ ਪੁੱਤ ਨੂੰ ਜਾਇਜ਼। ਮੈਨੂੰ ਨਹੀਂ ਪਤਾ ਵੀ ਤੁਸੀਂ ਕੀ ਸਰਕਾਰ ਨੇ ਉਹਦੇ ਉੱਤੇ ਵੱਡੇ ਤੇ ਪਾਉਣਾ ਕੀ ਨਹੀਂ ਪਾਉਣਾ, ਤੇ ਮੇਰੇ ਨਿੱਕੇ ਪੁੱਤ ਨੂੰ ਲੈ ਗਏ ਆ। ਮੇਰੇ ਦੋਵੇਂ ਪੁੱਤ ਸਹੀ ਸਲਾਮਤ ਹੋਣੇ ਚਾਹੀਦੇ ਆ। ਮੇਰਾ ਨਿੱਕਾ ਪੁੱਤ ਵੀ ਨਜਾਇਜ਼ ਤੇ ਵੱਡਾ ਵੀ ਨਜਾਇਜ਼। ਦਲ ਪੰਥ ਨਾਲ ਜ਼ਰੂਰ ਜਾਂਦਾ ਸੀ, ਪਰ ਕੋਈ ਪਿੰਡ ਵਿੱਚ ਆ ਕੇ ਵੀ ਕੋਈ ਉਹਨੇ ਪਿੰਡ ਦੇ ਵਿੱਚ ਗਾਮਾ ਕੀਤਾ, ਕੋਈ ਮਾੜਾ ਕੀਤਾ, ਕਿਸੇ ਦਾ ਮਾੜਾ ਕਰਾਇਆ। ਹਾਂਜੀ, ਤੇ ਮੇਰੇ ਛੋਟੇ ਪੁੱਤ ਨੂੰ ਅੱਜ ਸ਼ਾਮਾਂ ਤੱਕ ਮੇਰੇ ਕੋਲ ਚਾਹੀਦਾ ਵਾ। ਜੇ ਨਾ ਹੋਇਆ ਤੇ ਮੈਂ ਸਾਰਾ ਪਿੰਡ ਉੱਤੇ ਖੜ ਕੇ ਧਰਨਾ ਲਾ ਦੂੰ। ਮੇਰਾ ਛੋਟਾ ਬੇਟਾ ਦਾ ਜਿਹੜਾ ਮੇਰਾ ਬੀਪੀ ਵੱਧ ਗਿਆ, ਜੇ ਮੈਂ ਇੱਥੇ ਮੈਨੂੰ ਕੁਝ ਹੋ ਗਿਆ, ਮੇਰੇ ਪੁੱਤ ਨੂੰ ਹੋ ਗਿਆ, ਤੇ ਦੇਣਦਾਰ ਸਰਕਾਰ।